ਦੇ ਉਹਨਾਂ ਨਾਲ ਤੁਹਾਨੂੰ ਮੁਲਾਕਾਤ ਕਰਵਾਉਂਦੇ ਹਾਂ ਤੇ ਨਾਲੇ ਅੱਜ ਇੱਥੇ ਮੁxtਲਿਫ ਕਿਸਮ ਦੀਆਂ ਜਿਹੜੀਆਂ ਇਕਸਾਮ ਪਾਈ ਜਾਂਦੀਆਂ ਬੱਕਰੀਆਂ ਦੀਆਂ ਤੇ ਉਹਨਾਂ ਦਾ ਤਾਰਫ ਕਰਵਾਉਂਦੇ ਹਾਂ ਤੇ ਸ਼ਾਹ ਚੌਧਰੀ ਸਾਹਿਬ ਜਿਹੜੇ ਉਹ ਮਜ਼ੀਦ ਪੁੱਛਣਗੇ ਵੀ ਕਿਹੜੀਆਂ ਤੇ ਕਿਸ ਕਿਸਮ ਦੀਆਂ ਬੱਕਰੀਆਂ। ਜੀ ਜੀ ਰਾਜ ਸਾਹਿਬ ਬੜੀ ਮਿਹਰਬਾਨੀ, ਥੈਂਕ ਯੂ। ਸੱਜਣੋ ਆਪਾਂ ਪਹੁੰਚੇ ਆ ਜਜ਼ਮਾਨ ਗੋਟ ਫਾਰਮ ਤੇ। ਗੋਟ ਮੈਂ ਨਾ ਬੱਕਰੀ, ਹਾਂਜੀ ਹਾਂਜੀ, ਕਹਿੰਦਾ ਕਿਸੇ ਨੇ ਚੀਂ ਕੀਤੀ, ਕਿਸੇ ਨੇ ਚਾਂ ਕੀਤੀ, ਬੱਕਰੀ ਨੇ ਮੈਂ ਕੀਤੀ। ਠੀਕ ਹੈ, ਤੇ ਆਪਾਂ ਮੁਹੰਮਦ ਤਕੀ ਸਾਹਿਬ ਨੇ, ਇਹਨਾਂ ਨੇ ਫਾਰਮ ਬੜਾ ਹੀ ਸੋਹਣਾ ਬਣਾਇਆ ਤੇ ਬੜੀ ਅੱਛੀ ਨਸਲ ਦੇ ਇਹਨਾਂ ਕੋਲ ਮੇਮਨੇ ਨੇ, ਬੜੇ ਪਿਆਰੇ ਨੇ ਮਾਸ਼ਾਅੱਲਾ। ਤੇ ਭਾਈ ਤਕੀ, ਇਹ ਤੁਹਾਨੂੰ ਕਿਵੇਂ ਸ਼ੌਕ ਪੈਦਾ ਹੋਇਆ? बस जी ये मैं तो पहले एयरफोर्स सीगा, वो तो 25 साल नौकरी की है माशाल्लाह, DSU रिटायर हुए हैं। उस तो बाद शौक सी यार एक देसी जिहा माहौल होना चाहिए, पिंड विच रहिए, पिंड दियां अपने एक पिंड दा जिहड़ा जानवर आ, पिंड दे जानवर खास तौर ते गावां मज्झां ते बकरियां, मेरी जिहड़ी इंटरस्ट ज़्यादा ना वो है बकरियां विच। बकरियां ਤੇ ਇਹ ਜਿਹੜਾ ਲੇਲਾ ਫੜਿਆ ਭਾਈ ਮੁਹੰਮਦ ਤਕੀ, ਇਹ ਕਿਹੜੀ ਨਸਲ ਦਾ? ये जी ये साडा मक्खी चीनी नस्ल है, इस बहावलपुर रेंजरकान बहावल नगर इस एरिया की खास नस्ल है माशाअल्लाह। सही है। ਤੇ ਇਹ ਕੰਨਾਂ ਤੋਂ ਹੀ ਪਹਿਚਾਣੇ ਜਾਂਦੇ ਨੇ ਨਾ, ਕੰਨ ਲੰਮੇ ਨੇ ਇਹਨਾਂ ਦੇ, लम्मे कंन होंदे आ, दूसरे दी पूछ एक थोड़ी खड़ी हुंदी आ, सही दूसरे ਜਿਹੜੀ ਨਾ ਇਹਦੇ ਇੱਕ ਪੀਨਾ ਰੰਗ ਹੁੰਦਾ ਜਿਹੜਾ ਖਾਸ ਛੋਟੇ ਛੋਟੇ ਡੱਬੇ ਹੁੰਦੇ ਨਾ, ਇਹ ਉਹਨੂੰ ਇਸ ਗੱਲ ਤੋਂ ਇਹ ਜਿਸ ਤਰ੍ਹਾਂ ਮੱਖੀਆਂ ਬੈਠੀਆਂ ਹੁੰਦੀਆਂ ਨਾ ਕਿਸੇ ਜਿਸਮ ਤੇ, ਤੇ ਉਹ ਉਸ ਤਰ੍ਹਾਂ ਹੀ ਇਹਦੀ ਖਾਸ ਨਿਸ਼ਾਨੀ ਆ ਕਿ ਇਹਦਾ ਜਿਸਮ ਜਿਹੜਾ ਨਾ ਉਹ ਮੱਖੀ ਤਰ੍ਹਾਂ ਦਾ ਹੁੰਦਾ। ਇਹਦੇ ਵਾਸਤੇ ਭਾਈ ਮੁਹੰਮਦ ਤਕੀ ਇਹ ਕਿੰਨੀ ਕੁ ਇਨਵੈਸਟਮੈਂਟ ਚਾਹੀਦੀ ਆ ਤੇ ਸਾਲ ਦੇ ਵਿੱਚ ਜਾਂ 2 ਸਾਲਾਂ ਚ ਕਿੰਨੀ ਕਿਤੋਂ ਇਨਕਮ ਫਿਰ ਹੋ ਜਾਂਦੀ ਸ਼ੁਰੂ? ਇਹ ਇਨਕਮ ਆ ਨਾ ਜਿਹੜੀ ਖਾਸ ਤੌਰ ਤੇ ਬੱਕਰੀਆਂ, ਇਹ ਹੈ ਸਬਰ ਵਾਲਾ ਕੰਮ। ਅੱਛਾ, ਸਬਰ ਵਾਲਾ। ਤਾਂ ਇਹ ਜਿਹੜੇ पता होना कि साढ़े रसूल करीम सल्लल्लाहु अलैहि वसल्लम की सुन्नत आ, ये तमाम अंबिया ਜਿਹੜੇ ਖਾਸ ਤੌਰ ਤੇ ਅੰबिया ਸੀ ਨਾ, ਉਹਨਾਂ ਨੂੰ ਬੱਕਰੀਆਂ ਦੀ ਸਪੈਸ਼ਲ ਬੱਕਰੀਆਂ ਤਾਂ ਨਾ ਬੱਕਰੀ ਰੱਖਦੇ ਹੋਏ ਸੀ, ਇਹਨਾਂ ਤੋਂ ਟ੍ਰੇਨਿੰਗ ਹਾਸਲ ਹੁੰਦੀ ਆ। ਇੱਕ ਸਬਰ ਦੀ ਜਿਹੜਾ ਖਾਸ ਤੌਰ ਤੇ ਸਬਰ ਅੰबिया ਦਾ ਇੱਕ ਵਤੀਰਾ ਹੁੰਦਾ ਹੈ, ਕਿ ਉਹਦੀ ਖਾਸੀਅਤ ਹੁੰਦੀ ਹੈ। ਇਸ ਤਰ੍ਹਾਂ ਇਹ ਬੱਕਰੀਆਂ ਵੀ ਜਿਹੜੀਆਂ ਨਾ ਇਹ ਸਬਰ ਮੰਗਦੀਆਂ। ਬਿਲਕੁਲ, ਇਹਨਾਂ ਨੂੰ ਡੀਲ ਕਰਨ ਵਾਸਤੇ ਅਗਰ ਤੁਸੀਂ ਕਹੋਗੇ ਨਾ ਪਹਿਲੇ ਦਿਨ ਹੀ ਮੁਨਾਫਾ ਹੋ ਜਾਏਗਾ। ਸਹੀ, ਜਿਸ ਤਰ੍ਹਾਂ ਬਾਕੀ ਕਾਰੋਬਾਰ ਚ ਹੁੰਦਾ, ਜਿਸ ਤਰ੍ਹਾਂ ਟਾਫੀਆਂ ਵੇਚ ਲਓ ਜਾਂ ਕੱਪੜੇ ਵੇਚ ਲਓ, ਜਿੰਨਾ ਵੇਚ ਲਿਆ ਉਹਨਾਂ ਮੁਨਾਫਾ ਹੋਊਗਾ। ਲੇਕਿਨ ਇਹਦੀ ਇਨਵੈਸਟਮੈਂਟ ਇਹ ਆ ਕਿ ਇਹ ਖਾਸ ਤੌਰ ਤੇ ਜਾਨਵਰਾਂ ਦੀ ਸਾਰਿਆਂ ਦੀ ਇਹੀ ਹੁੰਦੀ ਹੈ, ਲੇਕਿਨ ਬੱਕਰੀਆਂ ਦੀ ਖਾਸ ਤੌਰ ਤੇ ਉਹ ਬੱਕਰੀ ਅਗਰ ਤੁਸੀਂ ਦੁੱਧ ਦਾ ਜਾਨਵਰ ਰੱਖਿਆ ਤੇ ਉਹ ਦੁੱਧ ਦਾ ਸ਼ਾਮ ਨੂੰ ਦੁੱਧ ਪੀ ਲਿਆ, ਦੁੱਧ ਚੋ ਲਿਆ ਤਾਂ ਪਤਾ ਲੱਗ ਗਿਆ ਵੀ ਮੁਨਾਫਾ ਹੋਗਾ। ਲੇਕਿਨ ਇਹਦਾ ਸਾਲ ਬਾਅਦ ਰਿਜ਼ਲਟ ਆਉਣਾ। ਇਹ ਮਾਸ਼ਾਅੱਲਾ ਪਿੱਛੇ ਕੁੱਕੜਾਂ ਦੀ ਵੀ ਆਵਾਜ਼ ਆ ਰਹੀ ਆ ਤੇ ਮੁਰਗੇ ਸ਼ੁਰਗੇ ਸਾਰਾ ਹੀ ਫਾਰਮ ਬੜਾ ਸੋਹਣਾ ਬਣਾਇਆ ਤੁਸੀਂ। ਬਿਲਕੁਲ ਜੀ, ਕੁਕੜੀਆਂ ਵੀ ਰੱਖੀਆਂ, ਕੁਕੜੀਆਂ ਦਾ ਯਾਰ ਤਾਂ ਫਿਰ ਕੋਈ ਵੀ ਫਾਰਮ ਨਹੀਂ ਚੱਲਦਾ। ਯਾਨੀ ਗਰਮ ਆਂਡੇ ਹੈ, ਗਰਮ ਆਂਡੇ ਆਪਣੇ ਦੇਸੀ ਅਸੀਂ ਤੇ ਬਾਹਰ ਹੀ ਸੋਚ ਰਹਿੰਦੇ ਆ, ਡੰਗਰਾਂ ਥੱਲੇ ਡੰਗਰਾਂ ਚਿੱਟੂ ਖਾਂਦੇ ਆ, ਬਾਹਰੋਂ ਦੂਸਰੇ ਖਾਂਦੇ ਆ। ਆਪਣੇ ਦੋਸਤਾਂ ਨੂੰ ਦੱਸੀ ਜਿਹੜੀ ਚਾਹ ਮਿਲਦੀ ਹੈ ਨਾ ਉਹ ਖਾਈ ਰੱਖਦੇ ਆ ਉਹ ਫਿਰ। ਤੇ ਮਾਸ਼ਾਅੱਲਾ ਤੁਸੀਂ ਇਹ ਜਿਹੜੇ ਜਾਨਵਰ ਨੇ ਇਹ ਬੱਚੇ ਦਿੰਦੇ ਨੇ, ਕਿੰਨੇ 2 ਸਾਲਾਂ ਬਾਅਦ ਵੇਚ ਦਿੰਦੇ ਹੋ ਕਿ ਸਾਲ ਬਾਅਦ ਵੇਚਦੇ ਹੋ ਕੁਰਬਾਨੀ ਦੇ? ਵੈਸੇ ਅਸੀਂ ਕੁਰਬਾਨੀ ਵਾਸਤੇ ਅਲੱਗਾ ਮਾਲ ਰੱਖਿਆ ਗਿਆ, ਅੱਛਾ ਨਸਲ ਹੋਵੇ ਨਾ, ਅੱਛੀ ਨਸਲ ਦਾ ਬੱਕਰਾ ਹੋਵੇ, ਜਿਹੜਾ ਸਾਨੂੰ ਪਤਾ ਹੋਵੇ ਵੀ ਕੁਰਬਾਨੀ ਤੇ ਜਾ ਕੇ ਤੁਹਾਨੂੰ ਅੱਛਾ ਮੁਨਾਫਾ ਉਹਨੂੰ ਅਸੀਂ ਕੁਰਬਾਨੀ ਵਾਸਤੇ ਰੱਖਦੇ। ਬਾਕੀ ਜਿਹੜਾ ਤੁਸੀਂ ਸਮਝੋ ਕਾਟੂ ਮਾਲ ਹੈ ਟੈਡੀ ਉਹ ਅਸੀਂ ਨਾਲ ਹੀ ਫਾਰਮ ਦੇ ਵਾਸਤੇ। ਅੱਛਾ ਸੱਜਣੋ ਤੇ ਮਿੱਤਰੋ, ਇਹ ਆਪਾਂ ਸੀ ਭਾਈ ਮੁਹੰਮਦ ਤਕੀ ਦੇ ਨਾਲ, ਇਹ ਜਜ਼ਮਾਨ ਗੋਟ ਫਾਰਮ ਯਾਨੀ ਬੱਕਰੀ ਫਾਰਮ, ਤੇ ਤੁਸੀਂ ਆ ਸਬਸਕ੍ਰਾਈਬ ਵੀ ਕਰ ਦਿਓ, ਲਾਈਕ ਵੀ ਕਰੋ, ਤੇ ਇਨਸ਼ਾਅੱਲਾ ਅਗਲੀ ਵੀਡੀਓ ਤੇ ਆਪਾਂ ਇਹਨਾਂ ਭਾਈ ਮੁਹੰਮਦ ਤਕੀ ਦੇ ਨਾਲ ਮਿਲਾਂਗੇ, ਇਹਨਾਂ ਦੇ ਦੂਸਰੇ ਫਾਰਮ ਦਾ ਵਿਜ਼ਿਟ ਕਰਾਂਗੇ ਇਨਸ਼ਾਅੱਲਾ। ਉਹਨਾਂ ਇੱਕ ਮੈਂ ਜਾਨੀ ਦਾ ਮੁਸ਼ਾਹਰਾ ਸੁਣਦਾ ਸੀ, ਉਹ ਕਹਿੰਦਾ ਹਾਂਜੀ ਅਰਸ਼ਾਦ ਕਹਿੰਦਾ ਪਹਿਲਾਂ ਜਿਹੜਾ ਪਹਿਲੇ ਵਾਲਾ ਸ਼ਾਇਰ ਪੜ੍ਹ ਗਿਆ ਨਾ ਇਹ ਤੇ ਤਸ਼ੱਦਦ ਕਰੋ। ਉਹਨੇ ਕਿ ਕਿਉਂ? ਉਹਨੇ ਕਿਹਾ ਮੇਰੇ ਵਾਲਾ ਵਰਕਾ ਵੀ ਪੜ੍ਹ ਗਿਆ। ਲੈ ਨਹੀਂ ਲੈ ये बिस्किट ले लो। बड़ा फोटो पे ले जाना इधर इधर होना कड़ा इधर क्या कोई बड़ा 43 नंबर ओदा राग पूरा होना क्या रख दे कितनी रात होती बेटा कोई
हाँ टेप पा लें तेल खत्म हो रहा आ गई अब पीछे 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 पीछे